कैलिफोर्निया लेके हाजिर हो चुके हैं। मैं राजकरणवीर सिंह, जुड़ चुके हैं हरजोत सिंह खालसा जी। हरजोत सिंह जी आਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 15 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਫਲ ਐਂਟੀਲੋਪ, ਬਰਿੰਦਰ ਸਿੰਘ ਬਰਿਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ, ਉਹਨਾਂ ਨੇ ਇਹ ਕਿਹਾ ਆ ਵੀ ਚਾਰਲੀ ਕਰਕ ਦੀ ਜਿਹੜੀ ਮੌਤ ਹੋਈ ਆ ਉਹਦੇ ਵਿੱਚ ਲੈਫਟ ਵਿੰਗ ਐਕਸਟ੍ਰੀਮਿਜ਼ਮ ਜੋ ਆ ਉਹ ਉਹਨਾਂ ਨੇ ਹੈਲਪ ਕੀਤੀ ਹੈਗੀ ਆ। ਹਾਲਾਂਕਿ ਇੱਦਾਂ ਦਾ ਕੋਈ ਪ੍ਰੂਫ ਵਗੈਰਾ ਤਾਂ ਨਹੀਂ ਹੋਇਆ, ਤੇ ਉਹਨਾਂ ਨੇ ਇਹ ਕਿਹਾ ਵੀ ਜਿਨ੍ਹਾਂ ਨੇ ਮਾਰਿਆ ਹੈਗਾ ਜਿਸ ਬੰਦੇ ਨੇ ਉਹਨੂੰ ਜਿਹੜਾ ਆ ਜਸਟਿਸ ਲਿਆਂਦਾ ਜਾਊਗਾ। ਤੇ ਇੰਪੋਰਟੈਂਟਲੀ ਕਹਿੰਦੇ ਇਹ ਆ ਵੀ ਜਿਹੜੀ ਲੈਫਟ ਵਿੰਗ ਦੀ ਐਕਸਟ੍ਰੀਮਿਜ਼ਮ ਦੀ ਮੂਵਮੈਂਟ ਹੈਗੀ ਆ, ਉਹ ਪਿਛਲੇ ਸਾਲਾਂ 'ਚ ਇੰਨੀ ਜ਼ਿਆਦਾ ਗਰੋ ਅਪ ਹੋ ਚੁੱਕੀ ਆ, ਜਿਹਦੇ ਕਰਕੇ ਚਾਰਲੀ ਦੀ ਜਿਹੜੀ ਮੌਤ ਹੋਈ ਹੈਗੀ ਆ। ਸਤੰਬਰ 10 ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਯੂਟਾ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕਰਕ ਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਜਦੋਂ ਇੱਕ ਉਹ ਆਪਣੀ ਜਿਹੜੀ ਆ ਲੈਕਚਰ ਕਰ ਰਿਹਾ ਸੀਗਾ। FBI ਦੇ ਡਿਪਟੀ ਡਾਇਰੈਕਟਰ ਡੌਨ ਬੰਜੀਨੋ, ਉਹਨਾਂ ਨੇ ਇਹ ਕਿਹਾ ਆ ਵੀ ਜੋ ਸਸਪੈਕਟ ਅਰੈਸਟ ਕੀਤਾ ਗਿਆ ਆ ਕਰਕ ਦੀ ਫੇਟਲ ਸ਼ੂਟਿੰਗ ਦੇ ਵਿੱਚ, 22 ਸਾਲਾ ਟਾਈਲਰ ਰੋਬਿਨਸਨ, ਤੇ ਉਹਦੇ ਤੇ ਕਹਿੰਦੇ ਕਿਸੇ ਤਰ੍ਹਾਂ ਦਾ ਕੰਜ਼ਰਵੇਟਿਵ ਇਨਫਲੂਐਂਸ ਨਹੀਂ ਸੀਗਾ, ਪਰ ਉਹਦੇ ਜਿਹੜੇ ਦੋਸਤ ਆ ਉਹ ਬਿਲਕੁਲ ਲੈਫਟ ਵਿੰਗ ਵਾਲੇ ਸੀ। ਸੋ ਅੱਜ ਵਾਈਸ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਕਰਕ ਜਿਸ ਤਰ੍ਹਾਂ ਰੇਡੀਓ ਤੇ ਟਾਕ ਸ਼ੋਅ ਆਪਣਾ ਪੋਡਕਾਸਟ ਕਰਦਾ ਹੁੰਦਾ ਸੀ, ਤੇ ਉੱਦਾਂ ਉਹਨਾਂ ਨੇ ਕਰਕ ਦੀ ਜਗ੍ਹਾ ਤੇ ਖੁਦ ਜਿਹੜਾ ਆ ਪੋਡਕਾਸਟ ਕੀਤਾ ਹੈਗਾ ਜੀ। ਸੋ JD ਵੈਂਸ ਨੇ ਜਿਹੜਾ ਉਹ ਹੋਸਟ ਕੀਤਾ ਚਾਰਲੀ ਕਰਕ ਜਿਹੜਾ ਉਹ ਸ਼ੋ। ਇੱਕ ਚੀਜ਼ ਹੋਰ ਜਿਹੜੀ ਇਸ ਟਾਈਮ ਸਾਹਮਣੇ ਆ ਰਹੀ ਆ ਇਸ ਕਤਲ ਮਾਮਲੇ ਦੇ ਵਿੱਚ, ਉਸ ਦੇ ਵਿੱਚ ਕਹਿੰਦੇ ਡਿਸਕੋਰਡ ਜਿਹੜਾ ਇੱਕ ਲਾਈਵ ਕਹਿ ਸਕਦੇ ਹਾਂ ਵੀ ਜਿਹਦੇ ਉੱਤੇ ਕਾਫੀ ਲੋਕ ਕਰਦੇ ਨੇ, ਇੱਕ ਵੈਬਸਾਈਟ ਆ, ਉਸ ਦੇ ਉੱਤੇ ਜਿਹੜਾ ਰੋਬਿਨਸਨ ਆ ਉਸਨੇ ਮੈਸੇਜ ਕਹਿੰਦੇ ਵੀ ਉਹ ਪਾਇਆ ਸੀ, ਇਟ ਵਾਸ ਮੀ। ਲੱਗਦਾ ਵੀ ਕਿਤੇ ਨਾ ਕਿਤੇ ਡਿਸਕੋਰਡ ਦੀ ਚੈਟ ਦੇ ਵਿੱਚ ਇਸਨੇ ਅਪੀਅਰ ਕਰ ਰਿਹਾ ਹੈ ਵੀ ਇਸਨੇ ਕਨਫੈਸ ਕੀਤਾ ਆ ਵੀ ਮੈਂ ਇਹ ਕਾਂਡ ਨੂੰ ਅੰਜਾਮ ਦਿੱਤਾ ਆ। ਇੱਕ ਮੈਸੇਜ ਇਹ ਵੀ ਸੀਗਾ, ਆਈ ਐਮ ਸੌਰੀ ਫॉर ਆਲ ਆਫ ਦਿਸ। ਸੋ 22 ਸਾਲਾਂ ਦਾ ਜਿਹੜਾ ਇਹ ਸਸਪੈਕਟ ਆ, ਇਹ ਕਹਿੰਦੇ ਵੀ ਇਹਨੇ ਆਪਣੇ ਫਰੈਂਡਸ ਦੇ ਨਾਲ ਆਨਲਾਈਨ ਚੈਟ ਦੇ ਵਿੱਚ ਕੁਛ ਚਿਰਾਂ ਬਾਅਦ ਹੀ ਜਿਹੜੇ ਆ ਆਪਣੇ ਆਪ ਨੂੰ ਜਿਹੜਾ ਟਰਨ ਇਨ ਕਰਨ ਤੋਂ ਪਹਿਲਾਂ ਕਹਿੰਦੇ ਵੀ ਆਨਲਾਈਨ ਚੈਟ ਦੇ ਵਿੱਚ ਇਹ ਜਿਹੜੀ ਉਹ ਦੱਸੀ ਸੀਗੀ। ਸੋ ਕਹਿੰਦਾ ਵੀ ਹੇ ਗਾਇਜ਼, ਆਈ ਹੈਵ ਬੈਡ ਨਿਊਜ਼ ਫॉर ਯੂ ਆਲ। ਇਹ ਮੈਸੇਜ ਸੀਗਾ, ਇਟ ਵਾਸ ਮੀ ਐਟ UVU ਯੈਸਟਰਡੇ, ਆਈ ਐਮ ਸੌਰੀ ਫॉर ਆਲ ਆਫ ਦਿਸ। ਸੋ ਇਹ ਚੀਜ਼ ਜਿਹੜੀ ਉਸਨੇ ਆਨਲਾਈਨ ਚੈਟ ਦੇ ਵਿੱਚ ਮੰਨੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੋਣਾ ਨੇ ਜਾਣਕਾਰੀ ਦਿੱਤੀ ਆ ਵੀ US ਮਿਲਟਰੀ ਦੇ ਦੁਆਰਾ ਇੱਕ ਵਾਰੀ ਫੇਰ ਜਿਹੜੇ ਨਾਰਕੋ ਟੈਰਰਿਸਟ ਆ ਉਹਨਾਂ ਦੀਆਂ ਬੋਟ ਦੇ ਉੱਤੇ ਹਮਲਾ ਕੀਤਾ ਗਿਆ ਆ, ਉਸਨੂੰ ਭੇਜਿਆ ਗਿਆ ਆ, ਤੇ ਜਿਸ ਦੇ ਵਿੱਚ 3 ਜਾਣੇ ਜਿਹੜੇ ਉਹ ਮਾਰੇ ਗਏ ਆ। ਇੰਟਰਨੈਸ਼ਨਲ ਵਾਟਰਸ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਆ। ਟਰੁਥ ਸੋਸ਼ਲ ਦੇ ਉੱਤੇ ਜਿਹੜਾ ਇਹ ਉਹਨਾਂ ਨੇ ਜਾਣਕਾਰੀ ਦਿੱਤੀ ਆ। ਟਰੰਪ ਹੋਣਾ ਨੇ ਕਿਹਾ ਵੀ ਟਰਾਂਸਪੋਰਟ ਕਰ ਰਹੇ ਸੀਗੇ ਇਹ ਲੋਕ ਇਲੀਗਲ ਨਾਰਕੋਟਿਕਸ ਵੈਨੇਜ਼ੁਏਲਾ ਤੋਂ, ਜਦ US ਨੇਵੀ ਦੇ ਦੁਆਰਾ ਇਸ ਉੱਤੇ ਹਮਲਾ ਕੀਤਾ ਗਿਆ ਆ। ਉਹਨਾਂ ਨੇ ਕਿਹਾ ਵੀ ਸੈਕਿੰਡ ਕਾਈਨੈਟਿਕ ਸਟ੍ਰਾਈਕ ਕੀਤੀ ਗਈ ਹੈ US ਮਿਲਟਰੀ ਫੋਰਸਿਸ ਦੇ ਦੁਆਰਾ, ਕਹਿੰਦੇ ਵੀ ਮੇਰੇ ਆਰਡਰਸ ਦੇ ਉੱਤੇ, ਤੇ ਪੋਜ਼ਿਟਿਵਲੀ ਅਸੀਂ ਸਹੀ ਤਰੀਕੇ ਦੇ ਨਾਲ ਆਇਡੈਂਟੀਫਾਈ ਕੀਤੇ ਸੀ ਐਕਸਟਰਾ ਆਰਡੀਨਰੀ ਜਿਹੜੇ ਵਾਇਲੈਂਟ ਡਰੱਗ ਕਾਰਟਲਸ ਆ, ਨਾਰਕੋ ਟੈਰਰਿਸਟ ਆ, ਉਹਨਾਂ ਦੇ ਉੱਤੇ ਇਹ ਹਮਲਾ
ਕੀਤਾ ਗਿਆ ਹੈ। ਸੋ ਵਾਟਰ ਟਰਾਂਸਪੋਰਟਿੰਗ ਇਲੀਗਲ ਨਾਰਕੋਟਿਕਸ ਕਹਿੰਦੇ ਵੀ ਇੱਕ ਡੈਡਲੀ ਵੈਪਨ ਆ ਜੋ ਕਿ ਅਮਰੀਕਨਸ ਨੂੰ ਪੋਇਜ਼ਨ ਲਗਾਤਾਰ ਕਰ ਰਿਹਾ ਹੈ ਤੇ ਅਮਰੀਕਾ ਵੱਲ ਨੂੰ ਉਹ ਵੱਧ ਰਿਹਾ ਸੀ ਜਦ ਉਸ ਉੱਤੇ ਇਹ ਹਮਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ 2 ਹਫ਼ਤੇ ਪਹਿਲਾਂ ਇੱਕ ਹੋਰ ਹਮਲੇ ਦੇ ਵਿੱਚ 11 ਜਾਣੇ ਜਿਹੜੇ ਆ ਇਸੇ ਤਰੀਕੇ ਦੇ ਹਮਲੇ 'ਚ ਮਾਰ ਮੁਕਾਏ ਗਏ ਸੀਗੇ, ਜਿਨ੍ਹਾਂ ਦਾ ਕਥਿਤ ਤੌਰ ਦੇ ਉੱਤੇ ਲਿੰਕ ਵੈਨੇਜ਼ੁਏਲਾ ਦੇ ਟ੍ਰੈਂਡ ਦੇ ਅਰੂਗਵਾ ਗੈਂਗ ਉਸ ਦੇ ਨਾਲ ਜੋੜ ਕੇ ਦੱਸਿਆ ਜਾਂਦਾ ਹੈਗਾ। ਉਧਰ ਵੈਨੇਜ਼ੁਏਲਾ ਨੇ ਇਸ ਚੀਜ਼ ਦਾ ਕਹਿੰਦੇ ਵੀ ਬੁਰਾ ਮਨਾਇਆ ਹੈ। ਓਬਵੀਅਸਲੀ ਮਡੋਰੋ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਆ ਉਸਨੇ ਡਿਨਾਊਂਸ ਕੀਤੇ ਆ ਇਸ ਬੋਟ ਅਟੈਕ ਨੂੰ। ਨਿਕੋਲਸ ਮਡੋਰੋ ਨੂੰ ਆਲਰੇਡੀ ਜਿਹੜੀ ਅਮਰੀਕੀ ਸਰਕਾਰ ਆ ਉਹ ਰਾਸ਼ਟਰਪਤੀ ਨਹੀਂ ਮੰਨਦੀ, ਉਹ ਉਸ ਨੂੰ ਕਹਿੰਦੇ ਆ ਵੀ ਇਹ ਧੱਕੇ ਦੇ ਨਾਲ ਕਾਬਜ਼ ਹੋਇਆ ਪਿਆ ਹੈਗਾ। ਸੋ ਇਹ ਜਿਹੜਾ ਇਸ ਟਾਈਮ ਜਿਹੜੀ ਚੀਜ਼ ਆ ਉਹ ਚੱਲ ਰਹੀ ਆ। ਸੋ ਕਹਿੰਦੇ ਵੀ ਕਰਾਕਸ ਦੇ ਵਿੱਚ ਨਿਕੋਲਸ ਮਡੋਰੋ ਪੱਤਰਕਾਰਾਂ ਨਾਲ ਗੱਲ ਜਿਹੜਾ ਉਹ ਕਰ ਰਿਹਾ ਸੀ, ਕਹਿੰਦੇ ਵੀ 2 ਸਤੰਬਰ ਨੂੰ ਜਿਸ 'ਚ 11 ਜਾਣੇ ਮਾਰੇ ਸੀਗੇ। ਉਸ ਜਿਹੜੇ ਹਮਲੇ ਨੇ ਯੂਐਸ ਤੇ ਇੰਟਰਨੈਸ਼ਨਲ ਜਿਹੜੇ ਕਾਨੂੰਨ ਆ ਉਹਨਾਂ ਦੀ ਉਲੰਘਣਾ ਕੀਤੀ ਆ, ਵਾਇਲੇਟ ਜਿਹੜਾ ਉਹ ਕੀਤਾ ਆ। ਤੇ ਕਹਿੰਦੇ ਵੀ ਜੇ ਅਮਰੀਕਾ ਨੂੰ ਲੱਗਦਾ ਸੀਗਾ ਵੀ ਬੋਟ ਦੇ ਪੈਸੇਂਜਰ ਡਰੱਗ ਟ੍ਰੈਫਿਕਰ ਨੇ ਤਾਂ ਉਹਨਾਂ ਨੂੰ ਕੈਪਚਰ ਜਿਹੜਾ ਉਹ ਕਰਨਾ ਚਾਹੀਦਾ ਸੀ ਰਾਦਰ ਦੈਨ ਮਾਰਨ ਦੀ ਜਿਹੜੀ ਉਹ ਬਜਾਏ। ਉਹਨਾਂ ਨੇ ਕਿਹਾ ਵੀ ਮਿਲਟਰੀ ਅਟੈਕ ਸਿਵਿਲੀਅਨਸ ਦੇ ਉੱਤੇ ਜੋ ਕੀਤਾ ਜਾ ਰਿਹਾ ਹੈ ਜਿਹੜੇ ਵਾਰ ਦੇ ਉੱਤੇ ਨਹੀਂ ਆ ਤੇ ਨਾ ਹੀ ਮਿਲਟਰੀਲੀ ਥ੍ਰੈਟਨਿੰਗ ਆ ਕਿਸੇ ਮੁਲਕ ਨੂੰ, ਇਹ ਕੰਮ ਜਿਹੜਾ ਉਹ ਗਲਤ ਜਿਹੜਾ ਉਹ ਕਰ ਰਹੇ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਵੈਨੇਜ਼ੁਏਲਾ ਵਾਲੇ ਮੇਜਰ ਵਾਰ ਦੇ ਲਈ ਵੀ ਰੈਡੀ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਤੇਲ ਦੇ ਲਈ ਇਹ ਚੇਂਜ ਜਿਹੜਾ ਹੈ ਉਹ ਰਜੀਮ ਦਾ ਉੱਥੇ ਕਰਵਾਉਣਾ ਚਾਹ ਰਹੇ ਹੈਗੇ ਆ। ਸੋ ਵੈਨੇਜ਼ੁਏਲਾ ਦੇ ਨਾਲ ਆਪਾਂ ਕਹਿ ਸਕਦੇ ਆ ਵੀ ਪਹਿਲਾਂ ਹੀ ਖਟਾਸ ਸੀਗੀ ਰਿਸ਼ਤਿਆਂ ਦੇ ਵਿੱਚ, ਤਾਂ ਹੁਣ ਜਿਹੜੇ 2 ਹਮਲਿਆਂ ਤੋਂ ਬਾਅਦ 'ਚ ਜਿਹੜੇ ਨਾਰਕੋ ਟੈਰਰਿਸਟ ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਕਹਿ ਰਹੇ ਆ ਕਿ ਉਸ ਤੋਂ ਬਾਅਦ ਦੇ ਵਿੱਚ ਵੀ ਜ਼ਰੂਰ ਹਲਚਲ ਜਿਹੜੀ ਉਹ ਜ਼ਰੂਰ ਉੱਥੇ ਫੈਲੀ ਹੋਵੇਗੀ। ਯੂਐਸ ਦੇ ਆਫੀਸ਼ੀਅਲਸ ਨੇ ਮਡੂਰੋ ਨੂੰ ਅਕਿਊਜ਼ ਕੀਤਾ ਆ ਉਹ ਇੱਕ ਭਈ ਡਰੱਗ ਕਾਰਟਲ ਜਿਹਨੂੰ ਕਾਰਟਲ ਆਫ ਸਨਸ ਕਿਹਾ ਜਾਂਦਾ ਹੈਗਾ ਆ, ਉਹ ਵੀ ਲੀਡ ਕਰਦੇ ਆ ਤੇ $50 ਮਿਲੀਅਨ ਦਾ ਜਿਹੜਾ ਇਨਾਮ ਆ ਉਹਦੇ ਉੱਤੇ ਰੱਖਿਆ ਗਿਆ ਹੈਗਾ ਆ ਇਸ ਕਾਰਟਲ ਦੇ ਉੱਤੇ। ਮਡੂਰੋ ਨੇ ਇਹ ਡਿਨਾਈ ਕੀਤਾ, ਕਹਿੰਦਾ ਵੀ ਮੇਰਾ ਕਿਸੇ ਵੀ ਕਾਰਟਲ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਹੈਗਾ। ਪਬਲਿਕ ਸੈਕਟਰ ਵਰਕਰਸ ਨੇ ਰਿਪੋਰਟਡ ਕੀਤਾ ਵੀ ਮਲੇਸ਼ੀਆ ਗਰੁੱਪ ਦੇ ਵਿੱਚ ਜੁਆਇਨ ਕਰਨ ਦੇ ਲਈ ਉਹਨਾਂ ਨੂੰ ਪ੍ਰੈਸ਼ਰ ਪਾਇਆ ਜਾਂਦਾ ਹੈਗਾ। ਅਗਲੀ ਖਬਰ ਵੱਲ ਚੱਲੀਏ ਤੇ ਆਇਓਵਾ ਦੇ ਲਾ ਮੇਕਰਸ ਨੇ ISU ਦੇ EMPLOYEES ਨੂੰ ਟਰਮੀਨੇਟ ਕੀਤਾ ਹੈਗਾ, ਜਿਨ੍ਹਾਂ ਨੇ ਚਾਰਲੀ ਕਰਕ ਦੇ ਸਬੰਧ ਦੇ ਵਿੱਚ ਪੋਸਟਾਂ ਪਾਈਆਂ ਸੀਆਂ, ਖਾਸ ਕਰਕੇ ਇਸ ਮੌਤ ਨੂੰ ਖੁਸ਼ੀ ਮਨਾਉਣ ਦੇ ਲਈ ਜਾਂ ਇਹ ਕਹਿਣ ਦੇ ਲਈ ਵੀ ਹਾਂ ਇਹ ਇੱਕ ਵਧੀਆ ਕੰਮ ਹੋਇਆ ਹੈਗਾ ਆ। ਰਿਪਰੈਜ਼ੈਂਟੇਟਿਵ ਟੇਲਰ ਕੋਲਿਨਸ ਜੋ ਰਿਪਬਲਿਕਨ ਹੈਗੇ, ਮੀਡੀਆ ਪੋਲਿਸ ਸੈਨੇਟਰ ਲਿਨ ਇਵਾਨਸ ਰਿਪਬਲਿਕਨ ਔਰੀਐਲੀਆ, ਇਹਨਾਂ ਨੇ ਲੈਟਰ ਸਾਈਨ ਕੀਤਾ ਆਇਓਵਾ ਬੋਰਡ ਆਫ ਰੀਜਨਸ ਨੂੰ ਇਸ ਵੀਕਐਂਡ ਦੇ ਦੌਰਾਨ ਵੀ ਇਮੀਡੀਏਟਲੀ ਉਹਨਾਂ EMPLOYEES ਨੂੰ ਫਾਇਰ ਕੀਤਾ ਜਾਵੇ ਜਿਹੜੇ ਪਬਲਿਕਲੀ ਸੈਲੀਬ੍ਰੇਟ ਕਰ ਰਹੇ ਹੈਗੇ ਆ ਕਰਕ ਦੀ ਮੌਤ ਨੂੰ। ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵੀ ਇਦਾਂ ਦੇ ਪਾ ਰਿਹਾ, ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੀਆਂ ਜੌਬਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈਗਾ ਜੀ। ਅਗਲੀ ਜਿਹੜੀ ਅਸੀਂ ਗੱਲ ਕਰਦੇ ਜੀ, ਕੈਲੀਫੋਰਨੀਆ ਦੇ ਇੱਕ ਐਲੀਮੈਂਟਰੀ ਸਕੂਲ ਦੇ ਬਾਹਰ ਕਹਿੰਦੇ ਵੀ ਇੱਕ ਬੰਦਾ ਇੱਟ ਲੈ ਕੇ ਜਿਹੜਾ ਉਹ ਤੁਰਿਆ ਫਿਰਦਾ ਸੀਗਾ ਤੇ ਅਫਸਰਾਂ ਨੇ ਉਸ ਨੂੰ ਸ਼ੂਟ ਕੀਤਾ ਹੈ। ਇਹ ਘਟਨਾ ਐਨਾਹਾਈਮ ਦੀ ਦੱਸੀ ਜਾ ਰਹੀ ਆ। ਜੌਨ ਮਾਰਸ਼ਲ ਐਲੀਮੈਂਟਰੀ ਸਕੂਲ ਜਿਹੜਾ ਫਾਲਮਾਊਥ ਐਵੀਨਿਊ ਤੇ ਹੌਲੀ ਸਟਰੀਟ ਦੇ ਉੱਤੇ ਆ, ਉੱਥੇ ਇਹ ਘਟਨਾ ਅੱਜ 1:45 ਵਜੇ ਦੁਪਹਿਰ ਨੂੰ ਵਾਪਰੀ ਆ। ਸੋ ਕਹਿੰਦੇ ਵੀ ਬਰੀਫ ਲਾਕਡਾਊਨ ਸੀਗਾ ਕੈਂਪਸ ਦਾ, ਜਦ ਬੱਚੇ ਆਲਰੇਡੀ ਕਲਾਸ ਦੇ ਵਿੱਚ ਹੀ ਸੀਗੇ। ਸਰਜਨ ਮੈਟ ਸਟਰ ਜੋ ਕਿ ਐਨਾਹਾਈਮ ਪੁਲਿਸ ਡਿਪਾਰਟਮੈਂਟ ਦੇ ਨਾਲ ਆ, ਉਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਵੀ ਇੱਕ ਸਸਪੀਸ਼ੀਅਸ ਪਰਸਨ ਦੀ ਉਹਨਾਂ ਨੂੰ ਕਾਲ ਆਈ ਆ ਤੇ ਕਹਿੰਦੇ ਵੀ ਉਹ ਬ੍ਰਿਕ ਦੇ ਨਾਲ ਆਰਮਡ ਆ ਤੇ ਫਿਰ ਕਹਿੰਦੇ ਬਾਅਦ ਚ ਉਹਨੇ ਸ਼ਵਲ ਵੀ ਜਿਹੜਾ ਉਹ ਫੜਿਆ ਸੀਗਾ। ਸੋ ਅਫਸਰ ਨੇ ਕਹਿੰਦੇ ਵੀ ਇਮੀਡੀਏਟਲੀ ਉਸ ਨੂੰ ਜਿਹੜੀ ਗੋਲੀ ਮਾਰਨ ਤੋਂ ਬਾਅਦ ਫਸਟ ਏਡ ਦਿੱਤੀ ਤੇ ਉਸ ਨੂੰ ਬਾਅਦ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਨਜ਼ਦੀਕੀ ਹਸਪਤਾਲ 'ਚ, ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ ਆ। ਅਫਸਰ ਕਹਿੰਦੇ ਵੀ ਇਸ ਦੇ ਵਿੱਚ ਹਰਟ ਨਹੀਂ ਹੋਇਆ ਸੀਗਾ ਤੇ ਸਸਪੈਕਟ ਦਾ ਨਾਮ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ।
ਟੈਂਪਰੇਰੀ ਲੋਕਡਾਊਨ ਤੋਂ ਬਾਅਦ ਮਾਰਸ਼ਲ ਐਲੀਮੈਂਟਰੀ ਸਕੂਲ ਮੁੜ ਦੁਬਾਰਾ ਓਪਨ ਕਰ ਦਿੱਤਾ ਗਿਆ ਸੀ। ਕੈਲੀਫੋਰਨੀਆ ਦੇ ਲੈਜਿਸਲੇਸ਼ਨ ਨੇ ਇੱਕ ਵੋਟ ਪਾ ਕੇ ਉਹਨਾਂ ਕੁੱਕਵੇਅਰ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਦੇ ਵਿੱਚ ਫੋਰਐਵਰ ਕੈਮੀਕਲਸ ਯੂਜ਼ ਕੀਤੇ ਜਾਂਦੇ ਆ। ਖਾਸ ਕਰਕੇ ਆਪਾਂ ਹਰ ਰੋਜ਼ ਆਪਾਂ ਹਾਊਸ ਹੋਲਡ ਦੇ ਲਈ ਇਹ ਵਰਤਦੇ ਹੈਗੇ ਆ। ਕੈਮੀਕਲ ਜਿਨ੍ਹਾਂ ਨੂੰ PFAS ਕਰਕੇ ਜਾਣਿਆ ਜਾਂਦਾ ਆ, ਫੋਰਐਵਰ ਕੈਮੀਕਲਸ ਮੋਸਟਲੀ ਕੁੱਕਵੇਅਰ ਦੇ ਵਿੱਚ ਯੂਜ਼ ਹੁੰਦੇ ਆ। ਇਹ ਸੈਨੇਟ ਬਿੱਲ 682 ਇਹਦੇ ਮੁਤਾਬਕ PFAS ਇਨ ਕੁੱਕਵੇਅਰ, ਕਲੀਨਿੰਗ ਪ੍ਰੋਡਕਟਸ, ਡੈਂਟਲ ਫਲॉस, ਸਕੀ ਵੈਕਸ, ਫੂਡ ਪੈਕੇਜਿੰਗ ਤੇ ਕੁਝ ਬੱਚਿਆਂ ਦੇ ਜਿਹੜੇ ਪ੍ਰੋਡਕਟਸ ਆ ਉਹਨਾਂ ਦੇ ਵਿੱਚ ਬੈਨ ਹੋਣਗੇ। ਇਹ ਬਿੱਲ 41 ਵੋਟਾਂ ਹੱਕ ਚ ਆਈਆਂ, 19 ਇਹਦੇ ਅਗੇਂਸਟ ਪਈਆਂ। ਸ਼ੁੱਕਰਵਾਰ ਨੂੰ ਇਹ ਜਿਹੜਾ ਬਿੱਲ ਆ ਇਹ ਅਸੈਂਬਲੀ ਦੇ ਵਿੱਚ ਪਾਸ ਹੋਇਆ, ਜਦਕਿ 20 ਜਾਣੇ ਐਬਸੈਂਟ ਰਹੇ। ਸੋ ਇਹ ਹੁਣ ਸੈਨੇਟ ਦੇ ਕੋਲ ਜਾਊਗਾ, ਉਹ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਕੋਲ ਜਾਊਗਾ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਮੀਕਲਸ ਜਿਹੜੇ ਆ ਪਿਛਲੇ 70 ਸਾਲਾਂ ਤੋਂ ਯੂਜ਼ ਹੋ ਰਹੇ ਆ, ਜਿਹਦੇ ਨਾਲ ਕੰਜ਼ਿਊਮਰ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪੈਂਦਾ ਹੈਗਾ ਆ। ਕਈਆਂ ਨੂੰ ਵੱਡੀਆਂ ਜਿਹੜੀਆਂ ਬਿਮਾਰੀਆਂ ਆ ਉਹ ਲੱਗ ਜਾਂਦੀਆਂ ਹੈਗੀਆਂ। ਨਿਊਸਮ ਕੋਲ ਅਕਤੂਬਰ 12 ਤੱਕ ਦਾ ਸਮਾਂ ਆ ਇਸ ਬਿੱਲ ਨੂੰ ਲਾ ਬਣਾਉਣ ਦੇ ਲਈ। ਸੋ ਹੁਣ ਦੇਖਦੇ ਆ ਵੀ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਇਸ ਬਿੱਲ ਦੇ ਉੱਤੇ ਸਾਈਨ ਕਰਦੇ ਆ ਕਿ ਨਹੀਂ। ਅਗਲੀ ਜਿਹੜੀ ਗੱਲ ਕਰਦੇ ਜੀ, ਸੈਨੇਟ ਦੇ ਦੁਆਰਾ ਸਟੀਫਨ ਮਿਰਾਨ ਜਿਹੜੇ ਨੇ ਉਹਨਾਂ ਨੂੰ ਫੈਡਰਲ ਰਿਜ਼ਰਵ ਦੇ ਲਈ, ਜੋ ਕਿ ਟਰੰਪ ਉਹਨਾਂ ਦੇ ਨੋਮੀਨੀ ਆ, ਉਸ ਦੇ ਲਈ ਕਨਫਰਮ ਕਰ ਦਿੱਤਾ। ਕਾਉਂਸਲ ਆਫ ਇਕਨੋਮਿਕ ਐਡਵਾਈਜ਼ਰਸ ਦੇ ਜਿਹੜੇ ਸਟੀਫਨ ਮਿਰਾਨ ਆ ਉਹ ਚੇਅਰਮੈਨ ਹੈਗੇ ਨੇ, ਤੇ ਕਹਿੰਦੇ ਵੀ ਜਦ ਗਵਰਨਰ ਦੀ ਟਰਮ ਜਿਹੜੀ ਰਹਿ ਗਈ ਆ ਉਸ ਨੂੰ ਕਹਿੰਦੇ ਵੀ ਉਹ ਫਿਲ ਇਨ ਕਰਨਗੇ। ਸੋ 47 ਦੇ ਮੁਕਾਬਲੇ 48 ਵੋਟਾਂ ਦੇ ਨਾਲ ਜਿਹੜੀ ਇਹ ਕਨਫਰਮੇਸ਼ਨ ਹੋਈ। ਸੈਨੇਟਰ ਲੀਜ਼ਾ ਮਰਕੋਸਕੀ ਅਲਾਸਕਾ ਤੋਂ ਰਿਪਬਲਿਕਨ ਪਾਰਟੀ ਵੱਲੋਂ, ਉਹਨਾਂ ਨੇ ਇਸ ਦੇ ਉਲਟ ਵੋਟ ਪਾਈ। ਕਿਸੇ ਵੀ ਡੈਮੋਕ੍ਰੇਟ ਨੇ ਇਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ ਹੈਗੀ। ਸੋ ਵਾਈਟ ਹਾਊਸ ਦੇ ਜਿਹੜੇ ਕਾਉਂਸਲ ਆਫ ਇਕਨੋਮਿਕ ਐਡਵਾਈਜ਼ਰਸ ਦੇ ਚੇਅਰਮੈਨ ਨੇ, ਡੈਮੋਕ੍ਰੇਟਸ ਦੇ ਦੁਆਰਾ ਇਹਨਾਂ ਦਾ ਕਾਫੀ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਰਿਹਾ ਆ, ਕਿਉਂਕਿ ਇਹਨਾਂ ਦੇ ਦੁਆਰਾ ਫੈਡਰਲ ਰਿਜ਼ਰਵ ਦੇ ਉੱਤੇ ਕਾਫੀ ਅਟੈਕ ਗੱਲੀਬਾਤੀ ਜਿਹੜੇ ਉਹ ਕੀਤੇ ਜਾਂਦੇ ਰਹੇ ਆ। ਟਰੰਪ ਹੁਣਾਂ ਦੇ ਟੈਰਿਫਸ ਨੂੰ ਉਹਨਾਂ ਨੇ ਕਹਿ ਸਕਦੇ ਆ ਵੀ ਨੰਗੇ ਧੜ ਆ ਕੇ ਕਾਫੀ ਜ਼ਿਆਦਾ ਡਿਫੈਂਡ ਕੀਤਾ ਆ। ਡੂਮ ਐਂਡ ਗਲੂਮ ਐਕਸਪੈਕਟੇਸ਼ਨਸ ਕਹਿੰਦੇ ਵੀ ਟੈਰਿਫਸ ਦੀਆਂ ਕਹਿੰਦੇ ਵੀ ਉਹ ਅਜੇ ਤੱਕ ਉਦਾਂ ਵੈਸੇ ਸਿੱਧੀਆਂ ਨਹੀਂ ਹੋਈਆਂ। ਉਹਨਾਂ ਨੇ ਮੌਜੂਦਾ ਜਿਹੜੇ ਫੈਡ ਦੇ ਚੇਅਰ ਜਰੋਮ ਪਾਵਲ ਆ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਕੰਮਕਾਜ ਨੂੰ ਕ੍ਰਿਟਿਸਾਈਜ਼ ਕੀਤਾ, ਕਿਉਂਕਿ ਉਹ ਇੰਟਰਸਟ ਰੇਟ ਅਜੇ ਤੱਕ ਲੋਵਰ ਘਟਾ ਜਿਹੜੇ ਉਹ ਨਹੀਂ ਰਹੇ ਹੈਗੇ। ਸੋ ਟਰੂਥ ਸੋਸ਼ਲ ਦੇ ਉੱਤੇ ਬਾਰ-ਬਾਰ ਟਰੰਪ ਹੁਣਾਂ ਨੇ ਇਹ ਚੀਜ਼ ਨੂੰ ਦੁਹਰਾਇਆ ਆ ਵੀ ਇੰਟਰਸਟ ਰੇਟਸ ਹੁਣੇ ਜਿਹੜੇ ਉਹ ਕੱਟ ਕਰੋ ਤਾਂ ਜੋ ਇਹ ਗੱਲ ਠੀਕ ਹੋ ਸਕੇ। ਉਧਰ ਅਪੀਲ ਕੋਰਟ ਦੇ ਦੁਆਰਾ ਜਿਹੜੇ ਫੈਡਰਲ ਰਿਜ਼ਰਵ ਦੇ ਗਵਰਨਰ ਲੀਜ਼ਾ ਕੁੱਕ ਆ, ਜਿਨ੍ਹਾਂ ਨੂੰ ਫਾਇਰ ਕੀਤਾ ਗਿਆ ਸੀ ਟਰੰਪ ਉਹਨਾਂ ਦੇ ਦੁਆਰਾ, ਅਪੀਲ ਕੋਰਟ ਨੇ ਕਿਹਾ ਆ ਵੀ ਜਿਹੜੇ ਫੈਡਰਲ ਰਿਜ਼ਰਵ ਦੇ ਗਵਰਨਰ ਆ ਵੀ ਉਹ ਆਪਣੀ ਜੌਬ ਬਰਕਰਾਰ ਰੱਖ ਸਕਦੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਇਹਨਾਂ ਦੇ ਅਹੁਦੇ ਤੋਂ ਲਾਉਣਾ ਚਾਹੁੰਦੀ ਆ, ਪਰ ਅਦਾਲਤ ਨੇ ਇਸ ਟਾਈਮ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਆ। ਸੋ ਮੋਸਟ ਪ੍ਰੋਬਬਲੀ ਟਰੰਪ ਪ੍ਰਸ਼ਾਸਨ ਇਸ ਫੈਸਲੇ ਦੇ ਉਲਟ ਸੁਪਰੀਮ ਕੋਰਟ ਦਾ ਰੁਖ ਅਖਤਿਆਰ ਕਰ ਸਕਦੇ ਨੇ। ਸੋ ਕਾਫੀ ਜਿਹੜੀ ਉਥਲ ਪੁਥਲ ਹੈ ਇਸ ਟਾਈਮ ਹਰਜਤ ਸਿੰਘ ਜੀ ਇਸ ਬਾਬਤ ਚੱਲ ਰਹੀ ਆ, ਪਰ ਇਹ ਜ਼ਰੂਰ ਮੰਨਿਆ ਜਾ ਰਿਹਾ ਵੀ ਇਸ ਸਾਲ ਦੇ ਵਿੱਚ ਇਸ ਮਹੀਨੇ ਦੇ ਵਿੱਚ ਜਿਹੜੀ ਫੈਡ ਆ ਉਹ ਕੁਝ ਇੰਟਰਸਟ ਰੇਟ ਘੱਟ ਜਿਹੜੀ ਉਹ ਜ਼ਰੂਰ ਕਰ ਸਕਦੀ ਆ। ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਗਵਰਨਟੋਰੀਅਲ ਕੈਂਡੀਡੇਟ ਜਿਹੜੇ ਹੈਗੇ ਆ ਜ਼ਾਵੀਅਰ ਵਿਸੇਰਾ, ਉਹਨਾਂ ਨੇ ਟਿਕਟੌਕ ਦੇ ਉੱਤੇ ਹਿਸਪੈਨਿਕ ਵੋਟਰਸ ਨੂੰ ਰੀਚ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜ਼ਾਵੀਅਰ ਵਿਸੇਰਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਲਥ ਸੈਕਟਰੀ ਸੀਗੇ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਉਹ ਕਹਿੰਦੇ ਵੀ ਮੈਂ ਇਕੱਲਾ ਹੀ ਸਪੈਨਿਸ਼ ਸਪੀਕਿੰਗ ਕੈਂਡੀਡੇਟ ਹੈਗਾ, ਤੇ ਉਹ ਜਿਹੜੇ ਟਿਕਟੌਕ ਬਣਾ ਰਹੇ ਹੈਗੇ ਆ ਉਹ ਸਪੈਨਿਸ਼ ਦੇ ਵਿੱਚ ਹੀ ਬਣਾ ਰਹੇ ਹੈਗੇ ਆ। ਕਹਿੰਦੇ ਵੀ ਮੈਨੂੰ ਪਤਾ ਵੀ ਸਪੈਨਿਸ਼ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਦੀਆਂ ਕੀ ਪ੍ਰੋਬਲਮਸ ਹੈਗੀਆਂ, ਇਸ ਕਰਕੇ ਮੈਂ ਉਹਨਾਂ ਨੂੰ ਡਾਇਰੈਕਟਲੀ ਸਪੈਨਿਸ਼ ਦੇ ਵਿੱਚ ਹੀ ਐਡਰੈਸ ਕਰਨਾ ਚਾਹਨਾ ਹੈਗਾ। 2024 ਦੀ ਪਿਊ ਰਿਸਰਚ ਸੈਂਟਰ ਦਾ ਜੋ ਸਰਵੇ ਆਇਆ ਸੀ ਉਹਦੇ ਮੁਤਾਬਕ 50% ਜਿਹੜੇ ਹਿਸਪੈਨਿਕਸ ਆ ਉਹ ਟਿਕਟੌਕ ਯੂਜ਼ ਕਰਦੇ ਆ।
39% ਬਲੈਕਸ ਤੇ 28% ਵਾਈਟ ਮੂਲ ਦੇ ਜਿਹੜੇ ਲੋਕ ਆ ਉਹ ਟਿਕਟੌਕ ਨੂੰ ਯੂਜ਼ ਕਰਦੇ ਹੈਗੇ ਆ। ਜ਼ਾਵੀਅਰ ਬਸੇਰਾ ਉਹਨਾਂ ਦੇ ਇੱਕ ਹੋਰ ਜਿਹੜੇ ਉਹਨਾਂ ਦੇ ਆਪੋਜੀਸ਼ਨ ਚ ਕੈਂਡੀਡੇਟ ਹੈਗੇ ਆ, ਕੇਟੀ ਪੋਰਟਰ, ਉਹ ਕਹਿੰਦੀ ਵੀ ਮੈਂ ਲੀਡਿੰਗ ਕੈਂਡੀਡੇਟ ਹੈਗੇ ਆ, ਪਰ ਜ਼ਾਵੀਅਰ ਬਸੇਰਾ ਦਾ ਨੰਬਰ ਕਾਫੀ ਉੱਪਰ ਨੂੰ ਕਹਿੰਦੇ ਜਾ ਰਿਹਾ ਹੈਗਾ, ਕਿਉਂਕਿ ਉਹ ਸਪੈਨਿਸ਼ ਦੇ ਵਿੱਚ ਵੀ ਫਲੂਐਂਟ ਹੈਗੇ ਆ ਤੇ ਬਾਕੀ ਇੰਗਲਿਸ਼ ਦੇ ਵਿੱਚ ਤਾਂ ਸਾਰਿਆਂ ਨਾਲ ਪਤਾ ਹੀ ਹੈ ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਲੈਜਿਸਲੇਚਰ ਨੇ ਇੱਕ ਬਿੱਲ ਪਾਸ ਕੀਤਾ AB 268। ਅਸੈਂਬਲੀ ਮੈਂਬਰ ਐਸ਼ ਕਾਲੜਾ ਨੇ ਇਹ ਬਿੱਲ ਲਿਆਂਦਾ, ਜੋ ਕਿ ਸੈਨੋਜ਼ੇ ਤੋਂ ਰਿਪਰੈਜ਼ੈਂਟੇਟਿਵ ਨੇ। ਉਹ ਦੀਵਾਲੀ ਦੀ ਅਫੀਸ਼ੀਅਲ ਸਟੇਟ ਹੌਲੀਡੇ ਦੀ ਉਹਨਾਂ ਨੇ ਮੰਗ ਕੀਤੀ ਆ। ਇਹ ਬਿੱਲ ਕਹਿੰਦੇ ਵੀ ਉਹ ਹੁਣ ਆਲਰੇਡੀ ਪਾਸ ਹੋ ਚੁੱਕਾ ਆ। ਦੀਵਾਲੀ ਫੈਸਟੀਵਲ ਆਫ ਲਾਈਟਸ ਜਿਸ ਨੂੰ ਆਖਿਆ ਜਾਂਦਾ ਆ, ਇਸ ਨੂੰ ਕਹਿੰਦੇ ਵੀ ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ ਧਰਮਾਂ ਦੇ ਲੋਕਾਂ ਦੇ ਦੁਆਰਾ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਆ, ਤੇ ਇਸ ਬਿੱਲ ਦੇ ਤਹਿਤ ਇਸ ਨੂੰ ਅਧਿਕਾਰਤ ਸਟੇਟ ਹੌਲੀਡੇ ਦਾ ਦਰਜਾ ਜਿਹੜਾ ਆ ਉਹ ਦਿਵਾਉਣ ਦੀ ਕੋਸ਼ਿਸ਼ ਹੈਗੀ ਆ। ਹੁਣ 12 ਅਕਤੂਬਰ ਤੱਕ ਗਵਰਨਰ ਨਿਊਸਮ ਦੇ ਮੋਹਰੇ ਇਹ ਬਿੱਲ ਪਹੁੰਚ ਚੁੱਕਾ ਆ, ਤੇ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਉਹ ਇਸ ਦੇ ਉੱਤੇ ਸਾਈਨ ਕਰਕੇ ਇਸ ਨੂੰ ਕਾਨੂੰਨ ਬਣਾਉਂਦੇ ਆ ਜਾਂ ਨਹੀਂ। ਸੋ ਅਸੈਂਬਲੀ ਮੈਂਬਰ ਕਾਲੜਾ ਨੇ ਜਿਹੜਾ ਆ ਇਹੀ ਆਖਿਆ ਸੀਗਾ ਵੀ ਭਾਈ ਇਹ ਇਕੱਲਾ ਰੈਕਗਨਾਈਜ਼ ਹੀ ਨਹੀਂ ਕਰਦਾ ਇਸ ਫੈਸਟੀਵਲ ਦਾ ਰਿਲੀਜੀਅਸ ਤੇ ਹਿਸਟੋਰਿਕ ਇੰਪੋਰਟੈਂਸ। ਇਸ ਦੇ ਨਾਲ ਜਿਹੜਾ ਇੰਡੀਅਨ ਡਾਇਸਪੋਰਾ ਆ, ਜੋ ਕਿ ਇੱਕ ਹਿਸਾਬ ਦੇ ਨਾਲ ਕਾਫੀ ਪੁਰਾਣੀਆਂ ਜਿਹੜੀਆਂ ਦੁਨੀਆ ਦੀਆਂ ਹੌਲੀਡੇਜ਼ ਦੇ ਵਿੱਚੋਂ ਇੱਕ ਜਿਹੜਾ ਇਸ ਨੂੰ ਮਨਾਇਆ ਜਾਂਦਾ ਆ, ਉਸ ਦੇ ਬਾਰੇ ਵੀ ਹੋਰ ਪਤਾ ਜਿਹੜਾ ਉਹ ਲੱਗੇਗਾ। ਤੇ ਇੱਕ ਹੋਰ ਬਿੱਲ ਜਿਹੜੇ ਗਵਰਨਰ ਗੈਵਿਨ ਨਿਊਸਮ ਹੋਣਾ ਦੇ ਡੈਸਕ ਦੇ ਉੱਤੇ ਪਹੁੰਚ ਚੁੱਕਾ ਆ, ਜਿਸ ਦੇ ਲਈ ਵੀ 12 ਅਕਤੂਬਰ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਕੋਲ ਉਸ ਤੋਂ ਪਹਿਲਾਂ ਫੈਸਲਾ ਲੈਣ ਦਾ ਮੌਕਾ ਹੈਗਾ ਆ। ਉਹ ਹੈਗਾ ਆ SB 509, ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਹੈਗਾ ਆ। ਸੋ ਉਹ ਬਿੱਲ ਨੂੰ ਕਾਨੂੰਨ ਬਣਾਉਣ ਦੇ ਲਈ ਵੀ ਇਸ ਟਾਈਮ ਕੋਸ਼ਿਸ਼ਾਂ ਲਗਾਤਾਰ ਜਿਹੜੀਆਂ ਚੱਲ ਰਹੀਆਂ ਆ। ਪਟੀਸ਼ਨਸ ਸਾਈਨ ਜਿਹੜੀਆਂ ਹੋ ਰਹੀਆਂ ਆ, ਵੱਧ ਤੋਂ ਵੱਧ ਲੋਕ ਸਾਈਨ ਕਰਕੇ ਆਪਣੀ ਜਿਹੜੀ ਈਮੇਲ ਆ ਉਹ ਘੱਲ ਸਕਦੇ ਆ। ਹਰਜੋਤ ਸਿੰਘ ਜੀ, ਮੈਨੂੰ ਕੁਝ ਜਿਹੜੇ ਆਪਣੇ ਕਾਲਰਸ ਆ ਉਹਨਾਂ ਨੇ WhatsApp ਦੇ ਉੱਤੇ ਮੈਸੇजेस ਕਰਕੇ ਘੱਲਿਆ ਵੀ ਅਸੀਂ ਰਿਟਨ ਲੈਟਰ ਵੀ ਜਿਹੜੀ ਉਹ ਘੱਲ ਰਹੇ ਆ। ਸੋ ਉਹਨਾਂ ਨੇ ਆਪਣੇ ਪਰਿਵਾਰ ਦੇ ਸਾਰੇ ਜੀਆਂ ਵੱਲੋਂ ਇੱਕ ਜਿਹੜੀ ਚਿੱਠੀ ਆ ਉਹ ਗਵਰਨਰ ਦੇ ਆਫਿਸ ਨੂੰ ਜਿਹੜੀ ਉਹ ਘੱਲੀ ਆ, ਇਸ ਬਿੱਲ ਨੂੰ ਸਾਈਨ ਜਿਹੜਾ ਆ ਉਹ ਹਾਂ ਦੇ ਵਿੱਚ ਕਰਨ ਦੇ ਲਈ। ਸੋ ਜਿੱਥੇ ਤੁਸੀਂ ਈਮੇਲ ਕਰ ਰਹੇ ਆ, ਉੱਥੇ ਤੁਸੀਂ ਇੱਕ ਰਿਟਨ ਲੈਟਰ ਵੀ ਚਾਹੇ ਪ੍ਰਿੰਟ ਆਊਟ ਹੋਵੇ, ਉੱਥੇ ਆਪਣੇ ਸਾਈਨ ਜਿਹੜੇ ਉਸ ਦੇ ਵਿੱਚ ਥੱਲੇ ਤੁਹਾਡੇ ਕੀਤੇ ਹੋਣ, ਐਡਰੈਸ ਵਗੈਰਾ ਤੁਹਾਡਾ ਜਿਹੜਾ ਇਸ ਦੇ ਵਿੱਚ ਹੋਵੇ, ਤਾਂ ਉਹ ਤੁਸੀਂ ਉੱਥੇ ਘੱਲੋ, ਤਾਂ ਜੋ ਇਸ ਦੇ ਨਾਲ ਫਿਰ ਗਵਰਨਰ ਆਫਿਸ ਦੇ ਵਿੱਚ ਜਿਹੜੇ ਲੋਕ ਨੇ ਜਿਹੜੀ ਮੇਲ ਨੂੰ ਚੈੱਕ ਕਰਦੇ ਆ, ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਹਾਂ ਭਾਈ ਬਹੁਤ ਸਾਰੇ ਲੋਕ ਇਸ ਬਿੱਲ ਨੂੰ ਪਾਸ ਕਰਾਉਣ ਦੇ ਹਮਾਇਤੀ ਨੇ, SB 509 ਬਿੱਲ ਨੂੰ, ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਬਿੱਲ ਨੂੰ। ਸੋ ਜਿੱਥੇ ਈਮੇਲਾਂ ਵੀ ਕਰ ਰਹੇ ਆ, ਉੱਥੇ ਚਿੱਠੀਆਂ ਵੀ ਜਿਹੜੀਆਂ ਉਹ ਲਿਖੀਆਂ ਜਾਣ। ਇਨਫੈਕਟ ਗੁਰੂ ਘਰ ਵੱਲੋਂ, ਆਰਗੇਨਾਈਜੇਸ਼ਨਾਂ ਵੱਲੋਂ, ਸਾਰਿਆਂ ਵੱਲੋਂ ਇਹ ਜਿਹੜੀ ਚਿੱਠੀ ਆ ਗਵਰਨਰ ਦੇ ਆਫਿਸ ਨੂੰ ਜ਼ਰੂਰ ਜਾਣੀ ਚਾਹੀਦੀ ਹੈ। ਸੋ ਬਿਲਕੁਲ, ਤੁਸੀਂ ਜਿੰਨੇ ਵੀ ਸਾਡੇ ਸਰੋਤੇ ਆ, ਬਹੁਤ ਲੰਬੇ ਸਮੇਂ ਤੋਂ ਆਪਾਂ ਤੁਹਾਡੇ ਨਾਲ ਜਿਹੜੀਆਂ ਤੁਹਾਨੂੰ ਮੈਸੇਜ ਦਿੰਦੇ ਆ ਰਹੇ ਆ, ਤੁਹਾਨੂੰ ਦੱਸਦੇ ਆ ਰਹੇ ਆ, ਭਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਹਰ ਇੱਕ ਘਰ ਦਾ ਮੈਂਬਰ, ਚਾਹੇ ਉਹ ਈਮੇਲ ਕਰੇ, ਚਾਹੇ ਉਹ ਕਾਲ ਕਰੇ, ਚਾਹੇ ਉਹ ਲੈਟਰ ਸੈਂਡ ਕਰੇ ਗਵਰਨਰ ਨੂੰ, ਤਾਂ ਕਿ ਇਹ ਜਿਹੜੇ ਬਿੱਲ ਦੇ ਉੱਤੇ ਗਵਰਨਰ ਸਾਈਨ ਕਰ ਦੇਵੇ ਤੇ ਉਹ ਬਿੱਲ ਜਿਹੜਾ ਆ ਬਣ ਜਾਵੇ। ਸੋ ਨਹੀਂ ਤਾਂ ਫਿਰ ਇਹ ਵਿੱਚੇ ਰਹਿ ਜਾਣਾ ਆ। ਇਹ ਤੁਸੀਂ ਦੇਖੋ ਵੀ ਆਪਣਾ ਫਰਜ਼ ਪਛਾਣ ਰਹੇ ਆ ਜਾਂ ਨਹੀਂ ਜੀ। ਸੋ ਜਾਂਦੇ ਜਾਂਦੇ ਹਰਜੋਤ ਸਿੰਘ ਜੀ, ਮਾਰਕੀਟਸ ਦਾ ਵੀ ਜੇ ਹਾਲ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝ ਪਾਉਂਦੇ ਜਾਈਏ ਤਾਂ ਡਾਓ ਜੋਨ ਅੱਜ 49 ਪੁਆਇੰਟ ਵੱਧ ਕੇ 45,883 ਤੇ ਬੰਦ ਹੋਇਆ। S&P 31 ਪੁਆਇੰਟ ਵੱਧ ਕੇ 6615, ਨੈਸਡੈਕ 208 ਪੁਆਇੰਟ ਵੱਧ ਕੇ 22,300 ਜਿਹੜਾ ਜੀ 49 ਦੇ ਉੱਤੇ ਬੰਦ ਹੋਇਆ। ਸੋ ਸੋਨੇ ਦਾ ਭਾਅ $3723 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ ਰਹੀ। 10-year yield 4.04% ਤੇ ਰਹੀ। ਬਿਟਕੋਇਨ $1,15,101 ਤੇ ਇਥੀਰੀਅਮ $4520 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 12 ਪੈਸੇ। $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 1 ਪੈਸੇ।
ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਦੀ ਰਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।